ਗੱਲਬਾਤ ਦਾ ਸਿਲਸਿਲਾ ਦੀਪਕ ਜੀ ਸ਼ੁਰੂ ਕਰਦੇ ਜਾਈਏ। ਅਹਿਮ ਖਬਰਾਂ ਦੇ ਉੱਤੇ ਆਪਾਂ ਨਜ਼ਰਾਂ ਬਣਾਵਾਂਗੇ। ਕੱਲ ਪੜ੍ਹ ਰਹੇ ਸੀਗੇ ਵੀ ਨੇਪਾਲ ਦਾ ਬਾਰਡਰ ਖੋਰੇ ਟਪਾਤਾ ਆ, ਚਿੱਠੀਆਂ ਲਿਖ ਹੋ ਰਹੀਆਂ ਆ, ਬੜਾ ਕੁਛ ਜਿਹੜਾ ਉਹ ਚੱਲ ਰਿਹਾ ਆ। ਹੁਣ ਮਸਲਾ ਲੱਗਦਾ ਵੀ ਜਿਵੇਂ ਹੋਰ ਉਲਝ ਗਿਆ ਹੁੰਦਾ ਆ। ਲੋਕੇਸ਼ਨ ਨੇਪਾਲ ਦੀ ਆ, ਵੀਡੀਓ ਦਿੱਲੀ ਦੀ ਆ, ਛਾਪੇਮਾਰੀ ਹੁਸ਼ਿਆਰਪੁਰ ਹੋ ਰਹੀ ਆ। ਬਿਲਕੁਲ, ਆਪਾਂ ਪਹਿਲੇ ਦਿਨ ਤੋਂ ਹੀ ਰਾਜਵੀਰ ਜੀ ਇਹ ਗੱਲ ਕਰਦੇ ਆ ਰਹੇ ਹਾਂ ਕਿ ਭਾਈ ਇਸ ਮਸਲੇ ਨੂੰ ਉਲਝਾਇਆ ਜਾ ਰਿਹਾ ਜਾਂ ਸੱਚਮੁੱਚ ਉਲਝ ਗਿਆ। ਇਹ ਤਾਣੀ ਉਲਝ ਗਈ ਦਿਖਾਈ ਜਾ ਰਹੀ ਹੈ ਜਾਂ ਉਲਝੀ ਹੋਈ ਉਹ ਹੈ। ਸੋ ਇਹ ਸਵਾਲ ਅਜੇ ਤੱਕ ਉਸੇ ਤਰ੍ਹਾਂ ਹੋਰ ਗੁੰਝਲਦਾਰ ਬਣਦਾ ਜਾ ਰਿਹਾ ਕਿ ਆਖਰ ਇਹ ਕਹਾਣੀ ਹੈ ਕੀ, ਕਿਹੜੇ ਵਾਲੇ ਪਾਸੋਂ ਹੈ। ਜਿਹੜੀ ਆਪਾਂ ਕੱਲ ਇੱਕ ਗੱਲ ਕਰ ਰਹੇ ਸੀ ਕਿ ਇੱਕ ਦੂਜੇ ਦਾ ਦਿਮਾਗ ਪੜਨ ਦੀ ਖੇਡ ਤਾਂ ਨਹੀਂ ਚੱਲ ਰਹੀ, ਜਾਂ ਕਿਸੇ ਇੱਕੋ ਦਿਮਾਗ ਨਾਲ ਤਾਂ ਨਹੀਂ ਦੋਏ ਖੇਡਾਂ ਚੱਲ ਰਹੀਆਂ। ਸੋ ਇਸ ਲਈ ਜੇਕਰ ਤਾਂ ਇੱਕ ਦੂਜੇ ਦਿਮਾਗ ਪੜਨ ਵਾਲੀ ਕਹਾਣੀ ਹੈ ਤਾਂ ਫਿਰ ਤਾਂ ਇਹ ਹੈ ਕਿ ਅੰਮ੍ਰਿਤਪਾਲ ਨੂੰ ਇਹ ਲੱਗਦਾ ਕਿ ਪੁਲਿਸ ਜਦੋਂ ਵੀ ਚੈੱਕ ਕਰਦੀ ਹੈ ਤਾਂ ਗੱਡੀਆਂ ਵਾਲਿਆਂ ਨੂੰ ਰੋਕ ਕੇ ਚੈੱਕ ਕਰਦੀ ਹੈ, ਇਸ ਲਈ ਆਪਾਂ ਨੰਗੇ ਪੈਰੀ ਹੋ ਲੋ। ਤੇ ਇਸ ਲਈ ਉਹਦੀ ਜਿਹੜੀ ਫੁਟੇਜ ਆ ਰਹੀ ਹੈ ਅੱਜ ਕੱਲ ਉਹ ਪੈਦਲ ਵਾਲੀ ਆਉਂਦੀ ਆ, ਚਾਹੇ ਉਹ ਛਤਰੀ ਲੈ ਕੇ ਆ, ਹੈ ਨਾ, ਚਾਹੇ ਉਹ ਰੇੜੇ ਤੇ ਲੱਦੇ ਵਾਲੀ ਬੈਠੇ ਨੇ, ਉਹ ਚਾਹੇ ਉਹ ਹੁਣ ਇੱਥੇ ਪਟਿਆਲੇ 'ਚ ਤੁਰੇ ਜਾਂਦੇ ਸੀ, ਚਾਹੇ ਜੀ ਹੁਣ ਕਹਿੰਦੇ ਜੀ ਆ ਲੋ ਜੀ ਦਿੱਲੀ 'ਚ ਵੀ ਤੁਰਿਆ ਜਾ ਰਿਹਾ, ਬਾਲ ਵੀ ਖੋਲ ਲਏ ਜੀ, ਤੇ ਆ ਜੀ ਹੁਣ ਉੱਥੇ ਵਾਲੀ ਪੰਪ ਦੀ ਵੀ ਲੋਕੇਸ਼ਨ ਦੇਖੀ ਇੱਕ, ਹੈ ਨਾ। ਸੋ ਆਹ ਸਾਰਾ ਜਿਹੜਾ ਪਹਿਲੂ ਉਹਦੇ ਵਿੱਚ ਇਹ ਹੈ ਕਿ ਮਤਲਬ ਉਹਨੂੰ ਇਹ ਸਮਝ ਆ ਗਈ ਕਿ ਪੈਦਲ ਵਾਲਿਆਂ ਨੂੰ ਨਹੀਂ ਪੁੱਛਦੇ, ਪਰ ਇੰਨੀਆਂ ਫੁਟੇਜ ਤੋਂ ਬਾਅਦ ਵੀ ਪੁਲਿਸ ਨੂੰ ਕਿਉਂ ਨਹੀਂ ਸਮਝ ਆਈ ਫਿਰ, ਇਹ ਵੀ ਸਵਾਲ ਹੈ। ਪਰ ਦੂਸਰੇ ਪਾਸੇ ਦੂਸਰਾ ਪਹਿਲੂ ਇਹ ਵੀ ਖੜਾ ਹੈ ਕਿ ਇਹ ਸਾਰੇ ਪਹਿਲੂ ਦੇ ਵਿੱਚ ਕੀ ਉਹਦੇ ਕੋਲ ਕਿਸੇ ਮੁੱਖ ਮੰਤਰੀ ਵਾਲਾ ਜੈਟ ਹੱਥ ਲੱਗ ਗਿਆ, ਕੀ ਉਹਦੇ ਕੋਲ ਕੋਈ ਹੈਲੀਕਾਪਟਰ ਮਿਲ ਗਿਆ ਉਹਨੂੰ, ਕਿ ਕੱਲ ਲੋਕੇਸ਼ਨ ਨੇਪਾਲ ਦੀ ਸੀ, ਪੁਲਿਸ ਨੂੰ ਫੁਟੇਜ ਅੱਜ ਮਿਲ ਰਹੀ ਹੈ 21 ਤਰੀਕ ਦੀ ਦਿੱਲੀ ਦੀ, ਤੇ ਛਾਪੇਮਾਰੀ ਰਾਤ ਹੁਸ਼ਿਆਰਪੁਰ 'ਚ ਹੋ ਰਹੀ ਸੀ। ਫਿਰ ਇਹ ਕਿਹੜਾ ਤਰੀਕਾ। ਔਰ ਕੋਰਟ ਦੇ ਵਿੱਚ ਖੜ ਕੇ ਕੱਲ ਕਿਹਾ ਗਿਆ ਕਿ ਅਸੀਂ ਗ੍ਰਿਫਤਾਰੀ ਦੇ ਬਹੁਤ ਨੇੜੇ ਆ। ਕੀ ਅਦਾਲਤ ਨੂੰ ਝੂਠ ਬੋਲਿਆ ਜਾਂ ਸੱਚਮੁੱਚ ਗ੍ਰਿਫਤਾਰੀ ਦਿਖਾਉਣੀਓ ਰਹਿੰਦੀ ਆ। ਸੋ ਇਹ ਦੋਵੇਂ ਪੱਖ ਨੇ ਕਿ ਜੇਕਰ ਤਾਂ ਜਿੰਨੇ ਦਮ ਨਾਲ ਕੱਲ ਐਡਵੋਕੇਟ ਜਨਰਲ ਉਹਨਾਂ ਨੇ ਕਿਹਾ ਜੀ, ਇਹਦਾ ਮਤਲਬ ਤਾਂ ਤੁਸੀਂ ਗ੍ਰਿਫਤਾਰ ਕਰ ਚੁੱਕੇ ਹੋ, ਫਿਰ ਤੁਹਾਡੀ ਕਸਟਡੀ 'ਚ ਆ, ਤੁਸੀਂ ਸਿਰਫ ਦਿਖਾਉਣਾ ਹੈ, ਕਿਸੇ ਨੂੰ ਦਿਖਾਉਣਾ। ਕੁਝ ਹੋ ਸਕਦਾ, ਕੁਝ ਭਾਲ ਹੁੰਦੀ ਹੈ, ਕੁਝ ਸਵਾਲ ਹੁੰਦੇ ਨੇ, ਕੁਝ ਤਰੀਕੇ ਹੁੰਦੇ ਨੇ, ਜਾਂ ਕੋਈ ਰਾਜਨੀਤਿਕ ਆਕਾਵਾਂ ਦੇ ਹੁਕਮ ਹੁੰਦੇ ਨੇ ਜਿਹੜੇ ਚੱਲਦੇ ਨੇ, ਮਤਲਬ ਉਹ ਆਪਾਂ ਸਮਝਦੇ ਹਾਂ ਕਿਸ ਤਰੀਕੇ ਨਾਲ ਕੰਮ ਹੁੰਦੇ ਰਹੇ ਨੇ। ਸੋ ਕੀ ਉਹਦੇ ਵਿੱਚ ਕਿ ਕਦੋਂ ਸਾਹਮਣੇ ਲਿਆਉਣਾ, ਕੋਈ ਸਮਾਂ, ਕੋਈ ਆਪਣਾ ਰਾਜਨੀਤਿਕ ਦ੍ਰਿਸ਼ ਕ੍ਰੀਏਟ ਕਰਨਾ, ਉਹਦਾ ਕੀ ਲਾਹਾ ਲੈਣਾ, ਕੀ ਨੁਕਸਾਨ ਹੋਣਾ, ਉਹ ਨਫੇ ਨੁਕਸਾਨ ਦੇਖੇ ਜਾ ਰਹੇ ਨੇ। ਜਾਂ ਪੁਲਿਸ ਝੂਠ ਬੋਲ ਰਹੀ ਹੈ ਅਦਾਲਤ ਦੇ ਵਿੱਚ, ਇੱਧਰੋਂ ਇੱਕ ਪਾਸੇ ਲੋਕੇਸ਼ਨ ਨੇਪਾਲ ਬਾਰਡਰ ਤੱਕ ਦੀ ਆ ਗਈ, ਫੋਟੋਆਂ ਅਸੀਂ ਉੱਥੇ ਲਵਾਤੀਆਂ, ਭਾਰਤੀ ਦੂਤਾਘਰ ਨੇਪਾਲ ਦਾ ਚਿੱਠੀਆਂ ਲਿਖੀ ਜਾਂਦਾ ਉਹਨਾਂ ਨੂੰ ਕਿ ਨੇਪਾਲ ਦੇ ਕਿਸੇ ਏਅਰਪੋਰਟ ਤੋਂ ਉੱਡਣ ਨਾ ਦਿਓ ਉਹਨੂੰ, ਤੇ ਅਗਲੇ ਨੇ ਫਿਰ ਨੇਪਾਲ ਦੇ ਏਅਰਪੋਰਟ ਤੇ ਉੱਡਣਾ, ਫਿਰ ਅਗਲਾ ਚੀਨ ਦਾ ਬਾਰਡਰ ਵੀ ਟੱਪ ਜਾਊਗਾ। ਸੋ ਇਸ ਲਈ ਇੱਕ ਪਾਸੇ ਆਹ ਚਿੱਠੀਆਂ ਵਾਲਾ ਹਵਾਲਾ, ਇੱਕ ਪਾਸੇ ਨੇਪਾਲ ਛੋੜਨ ਦੀ ਦਮ, ਤੇ ਦੂਏ ਪਾਸੇ ਅਦਾਲਤ 'ਚ ਖੜ ਕੇ ਕਹਿਣਾ ਕਿ ਅਸੀਂ ਗ੍ਰਿਫਤਾਰੀ ਦੇ ਨੇੜੇ ਆ। ਤੀਸਰੇ ਪਾਸੇ ਕੱਲ ਜੋ ਕੁਝ ਹੁਸ਼ਿਆਰਪੁਰ 'ਚ ਵਾਪਰਿਆ, ਉਸ ਨੇ ਉਸ ਇਲਾਕੇ ਦੇ ਵਿੱਚ ਇੱਕ ਨਵਾਂ ਖੌਫ ਦਾ ਮਾਹੌਲ ਪੈਦਾ ਕਰ ਦਿੱਤਾ। ਹੁਸ਼ਿਆਰਪੁਰ ਦੇ 10 ਕਿਲੋਮੀਟਰ ਦੇ ਦਾਇਰੇ 'ਚ, ਹੁਸ਼ਿਆਰਪੁਰ ਤੋਂ ਪਿੰਡ ਹੈ ਨਾ ਮਨਰਈਆਂ, ਉਸ ਪਿੰਡ ਦੇ ਵਿੱਚ ਇੱਕ ਇਨੋਵਾ ਗੱਡੀ ਦਾ ਪਿੱਛਾ ਕਰਦੀ ਆ ਪੁਲਿਸ, ਤੇ ਪੁਲਿਸ ਵੀ ਪਿੱਛਾ ਉਵੇਂ ਹੀ ਲੰਬਾ ਪਿੱਛਾ ਇਹ ਕਿ ਹੁਸ਼ਿਆਰਪੁਰ ਤੱਕ ਕਹਿੰਦੇ ਅਸੀਂ ਪਿੱਛਾ ਕਰਦੇ ਆ ਗਏ ਜੀ ਗੱਡੀਆਂ ਦਾ, ਤੇ ਜਦੋਂ ਹੁਸ਼ਿਆਰਪੁਰ ਕੋਲ ਆ ਕੇ ਜੀ ਉਹ ਗੱਡੀ ਹੱਥ ਨਹੀਂ ਲੱਗੀ, ਕਹਿੰਦੇ ਫਗਵਾੜੇ ਤੋਂ ਪਿੱਛਾ ਕਰਦੇ ਆ ਰਹੇ ਸੀ, ਤੇ ਹੁਸ਼ਿਆਰਪੁਰ ਕੋਲ ਜਾ ਕੇ ਗੱਡੀ ਹੱਥ ਨਹੀਂ ਲੱਗੀ, ਫਿਰ ਕਹਿੰਦੇ ਜੀ ਉਹ ਗੁਰਦੁਆਰੇ ਕੋਲ ਗੱਡੀ ਛੱਡ ਕੇ ਭੱਜ ਗਏ। 4 ਜਣੇ ਸੀ ਜੀ ਕਹਿੰਦੇ। ਹੁਣ ਉਹਨਾਂ 'ਚ ਕਹਿੰਦੇ ਅੰਮ੍ਰਿਤਪਾਲ ਵੀ ਹੋ ਸਕਦਾ। ਮਤਲਬ ਕਦੇ ਉਹ ਕੁਰਕਸ਼ੇਤਰ ਹੈ, ਕਦੇ ਉਹ ਪਟਿਆਲੇ ਹੈ, ਕਦੇ ਉਹ ਦਿੱਲੀ ਹੈ ਨਾ, ਤੇ ਕਦੇ ਉਹ ਨੇਪਾਲ ਦੇ ਬਾਰਡਰ ਤੇ ਹੈ, ਪੀਲੀਭੀਤ ਹੈ, ਕਦੇ ਨੇਪਾਲ ਤੇ ਪਰਲੇ ਪਾਸਿਓਂ ਵੀ ਚਿੱਠੀਆਂ ਦੇ ਹਵਾਲੇ ਨਾਲ ਤੁਸੀਂ ਇਹ ਜਤਾਉਣਾ ਚਾਹੁੰਦੇ ਹੋ ਕਿ ਭਾਈ ਟੱਪ ਗਿਆ, ਸਾਡੀ ਦਾ ਕੰਮ ਖਤਮ ਹੋ ਗਿਆ, ਤੇ ਤੁਸੀਂ ਰਾਤ ਫਿਰ ਛਾਪੇਮਾਰੀ ਹੁਸ਼ਿਆਰਪੁਰ 'ਚ ਛਾਪੇਮਾਰੀ, 700 ਤੋਂ ਵੱਧ ਪੁਲਿਸ ਮੁਲਾਜ਼ਮ, 4 ਜ਼ਿਲ੍ਹਿਆਂ ਦੀ ਪੁਲਿਸ, 4 ਜ਼ਿਲ੍ਹਿਆਂ ਦੇ SSP, ਫਿਰ ਰਾਤ ਨੂੰ 12 ਵਜੇ ਜਿਹੜੀ ਜਹਾਨ ਖੇਲਾ ਅਕੈਡਮੀ ਹੈ ਉਹਦੇ ਵੀ ਜਵਾਨ, 200 ਤੋਂ ਵੱਧ ਜਵਾਨ ਉਹਦੇ ਬੁਲਾ ਲਏ, ਤੇ ਫਿਰ ਪੂਰਾ ਪਿੰਡ ਘੇਰਾਬੰਦੀ, ਤੇ ਫਿਰ ਪੂਰੀ ਛਾਣਬੀਣ, ਕੱਲੇ ਦਾ ਘਰ ਫਰੋਲੀ ਜਾਓ, ਗੱਡੀਆਂ ਫੋਲੀ ਜਾਓ, ਆਉਂਦੇ ਜਾਂਦੇ ਬੰਦਿਆਂ ਨੂੰ ਪੁੱਛੀ ਜਾਓ। ਤੇ ਪਰ ਉਹ ਜਿਹੜੇ 4 ਬੰਦੇ ਸੀ ਜੀ, ਉਹ ਕਹਿੰਦੇ ਪਤਾ ਨਹੀਂ ਨੋਵਾ ਫੜ ਲਈ ਪਰ ਅਸੀਂ ਜੀ। ਹੁਣ ਇਹ ਸਾਰੀ ਕਹਾਣੀ ਦੇ ਉੱਤੇ ਆ ਕੇ ਸਵਾਲ ਖੜਦਾ ਫਿਰ ਕਿ ਕੀ ਬੰਦੇ ਤਾਂ ਬੰਦੇ, ਪੰਜਾਬ ਤਾਂ ਪੰਜਾਬ, ਆਵਾਮ ਤਾਂ ਆਵਾਮ, ਕਿਤੇ ਅਦਾਲਤਾਂ ਨੂੰ ਵੀ ਤਾਂ ਨਹੀਂ ਝੂਠ ਬੋਲੀ ਜਾਂਦੇ ਸਾਡੇ ਸਿਆਸਤਦਾਨ, ਸਾਡੀਆਂ ਧਿਰਾਂ, ਸਿਆਸੀ ਧਿਰਾਂ, ਸਰਕਾਰ, ਕਿਉਂਕਿ ਸਰਕਾਰ ਦਾ ਨੁਮਾਇੰਦਾ ਐਡਵੋਕੇਟ ਜਨਰਲ ਜੀ, ਤੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਕੋਲੇ ਗ੍ਰਹਿ ਵਿਭਾਗ ਹੈ, ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਕੋਲੇ ਜੇਲ੍ਹ ਹੈ, ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਕੋਲੇ ਪੁਲਿਸ ਹੈ।
ਸੋ ਸਾਰਾ ਕੁਝ ਉਹਨਾਂ ਦੇ ਕੰਟਰੋਲ 'ਚ ਹੈ, ਮੁੱਖ ਮੰਤਰੀ ਦੇ ਨਾਤੇ ਵੀ, ਗ੍ਰਹਿ ਵਿਭਾਗ ਦੇ ਨਾਤੇ ਵੀ, ਜੇਲ੍ਹ ਵਿਭਾਗ ਦੇ ਨਾਤੇ ਵੀ। ਤੇ ਫਿਰ ਇਹਦਾ ਮਤਲਬ ਐਡਵੋਕੇਟ ਜਨਰਲ ਕਿਤੋਂ ਸਕ੍ਰਿਪਟ ਲੈ ਕੇ ਆ ਕੇ ਬੋਲ ਰਿਹਾ ਭਾਈ ਉੱਥੇ? ਦੱਸੇ। ਜੇਕਰ ਉਹ ਨੇੜੇ ਹੈ ਤਾਂ ਅਦਾਲਤ 'ਚ ਉਹ ਵੀ ਦੱਸਦਾ ਨਾ ਕਿ ਅਸੀਂ ਕਿੱਥੇ ਨੇੜੇ ਆ ਜੀ, ਕਿਹੜੇ ਤਰੀਕੇ ਨਾਲ ਨੇੜੇ ਆ। ਸਾਨੂੰ ਨਹੀਂ ਦੱਸਣਾ, ਬੰਦ ਲਿਫਾਫਾ ਹੀ ਦੇਣ ਦਾ ਜੱਜ ਸਾਹਿਬ ਨੂੰ। ਤੇ ਦੱਸਦਾ ਸੀ ਕਿ ਨਹੀਂ ਜੀ ਫਿਕਰ ਨਾ ਕਰੋ, ਅਸੀਂ ਨੇੜੇ ਆ। ਤੇ ਉਹ ਕਹਿਣ ਤੋਂ ਬਾਅਦ ਰਾਤ ਨੂੰ 12 ਵਜੇ ਤੁਸੀਂ ਨੇੜੇ, ਗੱਡੀ ਦੇ ਨੇੜੇ ਪਹੁੰਚ ਗਏ ਹੈ। ਉਹ ਬੇਸ਼ੱਕ ਉਹ 'ਚ 4 ਜਣੇ ਕੌਣ ਸੀ ਅੱਜ ਤੱਕ ਨਹੀਂ ਪਤਾ। ਸੋ ਇਸ ਲਈ ਕੀ ਇਹ ਸਾਰੇ ਦ੍ਰਿਸ਼ ਅਦਾਲਤ ਨੂੰ ਵੀ ਭਰਮ ਭੁਲੇਖੇ 'ਚ ਪਾਉਣ ਲਈ ਨੇ। ਲੋਕ ਤਾਂ ਉਹ ਇੰਨੇ ਦਿਨਾਂ ਦੇ ਪਏ ਉਹਨੇ 18 ਤਰੀਕ ਦੇ। ਹੁਣ ਦਿੱਲੀ ਵਾਲੀ ਫੁਟੇਜ ਕਹਿੰਦੇ 21 ਤਰੀਕ ਦੀ ਹੈ ਜੀ। ਤੇ ਹੁਣ ਪਟਿਆਲੇ ਵਾਲੀ ਬਾਅਦ ਚੋਂ ਸੀ ਜਾਂ ਪਟਿਆਲੇ ਵਾਲੀ ਅਗਲੇ ਦਿਨ ਦੀ ਸੀ? ਕੁਰੂਕਸ਼ੇਤਰ ਵਾਲੀ ਵਿਚਾਲੇ ਸੀ ਜਾਂ ਕੁਰੂਕਸ਼ੇਤਰ ਵਾਲੀ ਪਹਿਲਾਂ ਸੀ? ਸੋ ਇਹ ਕੜੀਆਂ ਮਤਲਬ ਕਿ ਹੁਣ ਜਚਾਉਣ ਦੇ ਵੱਲੋਂ ਇਹ ਜਚਾਇਆ ਜਾ ਰਿਹਾ ਕਿ ਜਿਵੇਂ ਇੱਥੋਂ ਉਹ ਪਟਿਆਲੇ ਗਿਆ, ਪਟਿਆਲੇ ਤੋਂ ਕੁਰੂਕਸ਼ੇਤਰ ਗਿਆ, ਕੁਰੂਕਸ਼ੇਤਰ ਤੋਂ ਦਿੱਲੀ ਗਿਆ, ਦਿੱਲੀ ਤੋਂ ਨੇਪਾਲ ਬਾਰਡਰ ਗਿਆ, ਪਰ ਅਚਾਨਕ ਹੁਸ਼ਿਆਰਪੁਰ ਵਿੱਚ ਕਿੱਥੋਂ ਆ ਗਿਆ ਹੁਣ? ਤੋ ਇਸ ਲਈ ਆਪਾਂ ਪਹਿਲੇ ਦਿਨ ਤੋਂ ਜਿਸ ਨੁਕਤੇ ਤੇ ਗੱਲ ਕਰ ਰਹੇ ਸੀ ਕਿ ਉਲਝਾਇਆ ਜਾ ਰਿਹਾ ਮਾਮਲੇ ਨੂੰ, ਤਾਂ ਕਿ ਲੋਕਾਂ ਨੂੰ ਕੋਈ ਸਪਸ਼ਟ ਨਾ ਹੋਵੇ, ਨਾ ਪੱਖੀ ਧਿਰ ਨੂੰ, ਨਾ ਵਿਰੋਧੀ ਧਿਰ ਨੂੰ, ਨਾ ਸਿਆਸੀ ਧਿਰਾਂ ਨੂੰ ਸਮਝ ਆਵੇ ਕਿ ਅਸੀਂ ਹੁਣ ਕਿਹੜੇ ਪਾਸਿਓਂ ਬੋਲਣਾ ਹੈ, ਨਾ ਜਿਹੜੇ ਇਸ ਮਸਲੇ ਨੂੰ ਸੁਲਝਾਉਣਾ ਚਾਹੁੰਦੇ ਸੀ ਉਹਨਾਂ ਨੂੰ ਸਮਝ ਆਵੇ, ਜਿਹੜੇ ਹੱਕ ਚਾਉਣਾ ਚਾਹੁੰਦੇ ਸੀ ਨਾ ਉਹਨਾਂ ਨੂੰ ਸਮਝ ਆਵੇ, ਜਿਹੜੇ ਵਿਰੋਧ ਪ੍ਰਗਟਾਉਣਾ ਚਾਹੁੰਦੇ ਸੀ ਨਾ ਉਹਨਾਂ ਨੂੰ ਆਵੇ, ਜਿਹੜੇ ਸਰਕਾਰ ਨੂੰ ਸ਼ਾਬਾਸ਼ ਦੇਣੀ ਚਾਹੁੰਦੇ ਸੀ ਗ੍ਰਿਫਤਾਰੀ ਤੇ ਨਾ ਉਹਨਾਂ ਨੂੰ ਪਤਾ ਲੱਗੇ, ਜਿਹੜੇ ਸਰਕਾਰ ਨੂੰ ਘੇਰਨਾ ਚਾਹੁੰਦੇ ਸੀ ਇਸ ਮਸਲੇ ਤੇ ਨਾ ਉਹਨਾਂ ਨੂੰ ਸਮਝ ਲੱਗੇ। ਸਾਰਿਆਂ ਦੀ ਸਮਝ ਉਲਝੀ ਰਹੇ, ਇਸ ਲਈ ਇਹ ਤੰਗ ਤਰੀਕੇ ਕਹਿੰਦੇ ਅਪਣਾਏ ਜਾ ਰਹੇ ਨੇ ਇਹ ਚਰਚਾ ਤੇ। ਪਰ ਹੁਣ ਤਾਂ ਅਦਾਲਤਾਂ ਨੂੰ ਵੀ ਤੁਸੀਂ ਦਸਤਾਵੇਜ਼ ਦੇ ਕੇ, ਅਦਾਲਤਾਂ 'ਚ ਬਿਆਨ ਦੇ ਕੇ ਕਹਿ ਰਹੇ ਹੋ ਕਿ ਨਹੀਂ ਜੀ ਅਸੀਂ ਬਸ ਬਿਲਕੁਲ ਨੇੜੇ ਹੀ ਆ ਫੜਨ ਦੇ। ਤੇ ਉਹ ਨੇਪਾਲ ਬਾਰਡਰ ਤੇ ਅਸੀਂ ਫੋਟੋਆਂ ਦੇਤੀਆਂ, ਉਹ ਸਾਨੂੰ ਡਰ ਹੈ ਕਿ ਪਾਕਿਸਤਾਨ ਨਾਲ ਲੰਘ ਗਿਆ ਹੋਵੇ, ਉਹ ਸਾਨੂੰ ਡਰ ਹੈ ਕਿ ਉਹ ਚੀਨ ਨਾਲ ਚੱਲ ਜਾਵੇ, ਉਹ ਸਾਨੂੰ ਇਹ ਵੀ ਹੈ ਕਿ ਅਸੀਂ ਚਿੱਠੀਆਂ ਵੀ ਲਿਖ ਕੇ ਵੀ ਕਹਤਾ ਦੂਤਾਘਰ ਨੂੰ ਕਿ ਭਾਈ ਦੇਖਿਓ ਜਹਾਜ਼ ਤੋਂ ਵੀ ਨਾ ਚੜਨ ਦਿਓ ਨੇਪਾਲ ਦੇ 에ਅਰਪੋਰਟ ਤੋਂ। ਤੇ ਕਾਠਮਾਂਡੂ ਵਾਲੀ ਉੱਥੇ ਦੀ ਕਾਠਮਾਂਡੂ ਜਿਹੜੀ ਅਖਬਾਰ ਹੈ ਉਹ ਕਹਿੰਦੀ ਹੈ ਕਿ ਨਹੀਂ ਜੀ ਉਹਦੇ ਕੋਲ ਤਾਂ ਪਾਸਪੋਰਟ ਇੰਨੇ ਨੇ, ਉਹਦਾ ਜਿਹੜਾ ਮਰਜ਼ੀ ਵਰਤ ਕੇ ਲੰਘ ਜਾਵੇ। ਤੇ ਉਸੇ ਤਰ੍ਹਾਂ ਤੁਸੀਂ ਰੂਪ ਰੰਗ ਤੇ ਲੋਕ ਸੋਸ਼ਲ ਮੀਡੀਆ ਤੇ ਸਵਾਲ ਕਰਦੇ ਨੇ। ਬਿਲਕੁਲ, ਮੈਂ ਕੱਲ ਦੇਖ ਰਿਹਾ ਸੀ, ਲੋਕ ਕਹਿੰਦੇ ਜੀ ਕਮਾਲ ਹੈ ਕਿ ਤੁਹਾਨੂੰ ਛਤਰੀ 'ਚ ਲੁਕੇ ਹੋਏ ਬੰਦੇ ਦੀ ਚਾਲ ਤੋਂ ਵੀ ਪਤਾ ਲੱਗ ਗਿਆ ਕਿ ਇਹ ਅੰਮ੍ਰਿਤਪਾਲ ਹੈ ਤੇ ਕੁਰੂਕਸ਼ੇਤਰ ਹੈ। ਤੇ ਕਹਿੰਦੇ ਜਿਹਨੇ ਆਪਣਾ ਕੈਮਰਾ ਘੁਮਾ ਕੇ ਪੂਰਾ ਬੈਰਕ ਵੀ ਦਿਖਾਤੀ, ਉਹ ਅੱਜ ਤੱਕ ਨਹੀਂ ਜਵਾਬ ਦਿੱਤਾ ਕਿ ਭਾਈ ਇਹ ਬੈਰਕ ਕਿੱਥੇ ਦੀ ਹੈ। ਹਾਂਜੀ, ਉਹ ਅੱਜ ਤੱਕ ਨਹੀਂ ਦੱਸਿਆ ਕਿ ਭਾਈ ਹਾਂ ਇਹ ਹੁਣ ਬਠਿੰਡਾ ਜੇਲ੍ਹ ਹੈ, ਗੋਬਿੰਦਵਾਲ ਜੇਲ੍ਹ ਹੈ, ਪੰਜਾਬ ਦੀ ਜੇਲ੍ਹ ਹੈ, ਰਾਜਸਥਾਨ ਦੀ ਜੇਲ੍ਹ ਹੈ, ਕਿੱਥੇ ਦੀ ਜੇਲ੍ਹ ਹੈ। ਸੋ ਉਹਦਾ ਅੱਜ ਤੱਕ ਜਵਾਬ ਨਹੀਂਗਾ। ਸੋ ਇਸ ਲਈ ਲੋਕਾਂ ਦੇ ਤੰਜ, ਲੋਕਾਂ ਦੇ ਸ਼ੰਕੇ ਸ਼ੋਭੇ, ਲੋਕਾਂ ਦੇ ਸਵਾਲ, ਦੋਏ ਪਾਸਿਓਂ ਸਵਾਲ, ਉਹਦਾ ਜਵਾਬ ਸਰਕਾਰ ਦੇਣ ਦੀ ਬਜਾਏ ਅਦਾਲਤ 'ਚ ਖੜ ਕੇ ਕਹਿ ਰਹੀ ਅਸੀਂ ਗ੍ਰਿਫਤਾਰੀ ਦੇ ਨੇੜੇ ਆ, ਪਰ ਉਹ ਤਸਵੀਰਾਂ ਅਸੀਂ ਸਾਰੇ ਬਾਰਡਰਾਂ ਤੇ ਲਾ ਦਿੱਤੀਆਂ, ਜਚਾ ਇਹ ਦਿੱਤਾ ਕਿ ਸ਼ਾਇਦ ਉਹ ਨੇਪਾਲ ਟੱਪ ਗਿਆ, ਪਰ ਛਾਪੇਮਾਰੀ ਅਸੀਂ ਹੁਸ਼ਿਆਰਪੁਰ 'ਚ ਕਰੀ ਜਾਂਦੇ ਹਾਂ। ਸੋ ਇਸ ਖੇਲ ਦੇ ਵਿੱਚੋਂ ਤਾਣੀ ਉਲਝਦੀ ਜਾ ਰਹੀ ਹੈ। ਔਰ ਪਰ ਗੌਰ ਕਰਨ ਵਾਲੀ ਗੱਲ ਹੈ, ਜੇਕਰ ਐਡਵੋਕੇਟ ਜਨਰਲ ਅਦਾਲਤ 'ਚ ਖੜ ਕੇ ਕਹਿ ਰਿਹਾ ਕਿ ਅਸੀਂ ਗ੍ਰਿਫਤਾਰੀ ਦੇ ਨੇੜੇ ਆ, ਇਹਦਾ ਮਤਲਬ ਕੀ ਹੁਣ ਗ੍ਰਿਫਤਾਰੀ ਦਿਖਾਉਣ ਦਾ ਵਕਤ ਆ ਗਿਆ? ਜਾਂ ਉਹ ਤੋਂ ਬਾਅਦ ਕਹਿਣਾ ਕਿ ਜੀ ਫੜਿਆ ਤਾਂ ਨਹੀਂ ਹੈ ਜੀ, ਨਹੀਂ ਜਿਸ ਤਰ੍ਹਾਂ ਨੇੜੇ ਪਹੁੰਚ ਗਏ ਸੀ ਅਚਾਨਕ ਉਹ ਉੜ ਗਿਆ ਜੀ ਮਤਲਬ। ਸੋ ਕੀ ਇਹ ਪਰ ਕਿਹਨੇ ਗ੍ਰਿਫਤਾਰੀ ਦਿਖਾਉਣੀ ਹੈ? ਕੀ ਯੂਪੀ 'ਚੋਂ ਹੀ ਦਿਖਾਉਣੀ ਹੈ, ਕਿ ਦਿੱਲੀ 'ਚੋਂ ਦਿਖਾਉਣੀ ਹੈ, ਕਿ ਹਰਿਆਣੇ 'ਚੋਂ ਦਿਖਾਉਣੀ ਹੈ, ਜਾਂ ਪੰਜਾਬ ਪੁਲਿਸ ਨੇ ਦਿਖਾਉਣੀ ਹੈ, ਜਾਂ ਸਿਰਫ ਇਹ ਚਰਚਾਵਾਂ ਛੱਡਣ ਤੋਂ ਬਾਅਦ ਦਿਖਾਉਣੀ ਹੋਣੀ ਬਾਅਦ ਚੋਂ ਕਿਸੇ ਹੋਰ ਮੁਲਕ ਦੇ ਵਿੱਚ ਪ੍ਰਗਟ ਕਰਨਾ ਕਿ ਉੱਥੇ ਆ ਗਿਆ ਜੀ। ਸੋ ਇਹ ਸਾਰੇ ਸਵਾਲ ਅਜੇ ਖੜੇ ਨੇ, ਪਰ ਇਹ ਸਾਰੇ ਸਵਾਲਾਂ ਦੇ ਵਿੱਚ ਆਹ ਸਵਾਲ ਨਵਾਂ ਕਮਾਲ ਦਾ ਖੜਾ ਕੀਤਾ ਜਿੱਥੋਂ ਤੁਸੀਂ ਪੁੱਛਿਆ ਸੀਗਾ ਰਾਜਵੀਰ ਕੇ ਹਾਂਜੀ ਨੇਪਾਲ ਦੀ ਲੋਕੇਸ਼ਨ ਹੈ, ਵੀਡੀਓ ਦਿੱਲੀ ਦੀ ਹੈ ਤੇ ਛਾਪੇਮਾਰੀ ਹੁਸ਼ਿਆਰਪੁਰ। ਵਾਹ ਜੀ ਵਾਹ। ਜੀ ਜੀ, ਇੱਥੇ ਦੀਪਕ ਜੀ ਕਈ ਲੋਕ ਇਹ ਵੀ ਸਵਾਲ ਕਰਦੇ, ਜਿੱਦਾਂ ਤੁਸੀਂ ਵੀ ਕਹਿ ਰਹੇ ਆ, ਲੋਕ ਕਹਿੰਦੇ ਵੀ ਇੰਨੀਆਂ ਵੀਡੀਓ ਸਰਗਰਮੀ ਦਿਖਾਉਂਦਾ ਆ, ਸੈਲਫੀ ਫੋਟੋ ਖਿੱਚ ਸਕਦਾ ਤੇ ਕੀ ਉਹ ਵੀਡੀਓ ਨਹੀਂ ਪਾ ਸਕਦਾ ਵੀ ਮੈਂ ਇੱਥੇ ਆ ਜਾਂ ਕਿੱਥੇ ਆ? ਇੱਕ ਇਹ ਵੀ ਸਵਾਲ ਆ। ਲੋਕ ਪੰਜਾਬ ਨਹੀਂ, ਜਦੋਂ ਇਹ ਸਵਾਲ ਆਉਂਦੇ ਆ ਨਾ, ਜਦੋਂ ਇਹ ਸਵਾਲ ਆਇਆ ਕਿ ਇੱਕੋ ਫੁਟੇਜ ਕਿਉਂ ਆਈ ਜੀ, ਉਸ ਤੋਂ ਬਾਅਦ ਫਿਰ 2-4 ਫੁਟੇਜ ਹੋਰ ਜਾਰੀ ਹੋ ਗਈਆਂ। ਫਿਰ ਜਦੋਂ ਇਹ ਸਵਾਲ ਆਇਆ ਕਿ ਦੇਖੋ ਜੀ ਜੇ ਉਹ ਆਪ ਬਾਹਰ ਹੁੰਦਾ ਤਾਂ ਆਪਣੀ ਕੋਈ ਸ਼ੇਅਰ ਕਰਦਾ, ਕੋਈ ਫਿਰ ਸੈਲਫੀ ਜਾਰੀ ਕਰਾਤੀ ਜਾਂ ਕਰਤੀ, ਕਰਾਈ ਹੈ ਜਾਂ ਕਰਤੀ, ਹੁਣ ਇਹ ਤਾਂ ਦੋਏ ਤਰ੍ਹਾਂ ਜਾਣਦੀਆਂ। ਜੇ ਉਹ ਆਪਸ 'ਚ ਇਕੱਠੇ ਨੇ ਤਾਂ ਵੀ, ਜੇ ਅੱਡੋ ਅੱਡ ਨੇ ਤਾਂ ਵੀ, ਜੇ ਉਹਨਾਂ ਦੀ ਗਿਰਫਤ 'ਚ ਤਾਂ ਵੀ, ਹੈ ਨਾ, ਜੇ ਨਹੀਂ ਹੈ ਤਾਂ ਵੀ। ਸੋ ਫਿਰ ਉਹ ਤੋਂ ਬਾਅਦ ਆ ਗਿਆ ਜੀ ਕਿ ਹੁਣ ਜਿਵੇਂ ਤੁਸੀਂ ਸਵਾਲ ਕਰ ਰਹੇ ਹੋ ਜਾਂ ਲੋਕਾਂ ਦਾ ਇਹੀ ਸਵਾਲ ਸੋਸ਼ਲ ਮੀਡੀਆ ਤੇ ਵੀ ਚੱਲਦਾ ਕਿ ਫਿਰ ਉਹ ਆਪਣਾ ਸੁਨੇਹਾ ਕਿਉਂ ਨਹੀਂ ਦਿੰਦਾ ਕੌਮ ਦੇ ਨਾਮ ਤੇ ਕੋਈ, ਉਹ ਆਪਣੀ ਜਿਹੜੀ ਵਾਰਸ ਪੰਜਾਬ ਦੀ ਬਣਾਈ ਆ ਉਹਨਾਂ ਨੂੰ ਕੋਈ ਸੱਦਾ ਪੱਤਰ ਕਿਉਂ ਨਹੀਂ ਲਾਉਂਦਾ, ਕੋਈ ਸੁਨੇਹਾ ਕਿਉਂ ਨਹੀਂ ਲਾਉਂਦਾ, ਉਹਦੀ ਕੋਈ ਵੀਡੀਓ ਟਵੀਟ ਕਿਉਂ ਨਹੀਂ ਆਉਂਦਾ? ਸੋ ਹੋ ਸਕਦਾ ਜੀ ਹੁਣ ਅਗਲਾ ਇਹ ਵੀ ਆ ਜਾਵੇ, ਇਹ ਵੀ ਲੋਕਾਂ ਦੀ ਇੱਛਾ ਪੂਰੀ ਹੋ ਜਾਵੇ। ਜੀ ਜੀ ਬਿਲਕੁਲ। ਸੋ ਕਈ ਸਵਾਲ ਨੇ, ਜਵਾਬ ਅਜੇ ਪਤਾ ਨਹੀਂ ਕੀ ਆ, ਪਰ ਤਾਣਾ ਇੰਨਾ ਕਿ ਇਹਨਾਂ ਨੇ ਉਲਝਾ ਲਿਆ ਆ
ਲੋਕਾਂ ਦੇ ਮਨ ਚੋਂ ਅਗਲੇ ਚੋਂ ਕੋਈ ਵੀ ਗੱਲ ਇਹਨਾਂ ਦੇ ਹਲਕ ਚੋਂ ਨਿਕਲ ਨਹੀਂ ਰਹੀ, ਹਰ ਇੱਕ ਨੂੰ ਸ਼ੱਕ ਦੀ ਨਜ਼ਰ ਦੇ ਨਾਲ।